ਨਾਜ਼ਰੀਨ, ਪਾਕਿਸਤਾਨ ਸੁਪਰ ਲੀਗ ਸੀਜ਼ਨ 11 ਦਾ ਰੰਗਾਰੰਗ ਮੇਲਾ ਜਾਰੀ ਹੈ ਤੇ ਕੱਲ ਕਰਾਚੀ ਕਿੰਗਸ ਨੇ ਸਨਸਨੀਖੇਜ਼ ਮੁਕਾਬਲੇ ਤੋਂ ਬਾਅਦ ਰਾਵਲਪਿੰਡੀਜ਼ ਨੂੰ 5 ਵਿਕਟਾਂ ਤੋਂ ਸ਼ਿਕਸਤ ਦੇ ਦਿੱਤੀ। ਬੜਾ ਜ਼ਬਰਦਸਤ ਮੈਚ ਹੋਇਆ। ਤੁਹਾਨੂੰ ਸਟੈਟਸ ਬਾਰੇ ਦੱਸੀਏ ਤੇ ਰਾਵਲਪਿੰਡੀਜ਼ ਨੇ ਪਹਿਲਾਂ ਬੈਟਿੰਗ ਕਰਦਿਆਂ ਹੋਏ 197 ਰਨਸ ਬਣਾਏ ਤੇ ਲੱਗ ਰਿਹਾ ਸੀ ਕਿ ਮੈਚ ਕਿਤਨਾ ਕਿਤੇ ਫਸੇਗਾ। ਜਿਸ ਅੰਦਾਜ਼ ਨਾਲ ਰਿਜ਼ਵਾਨ ਨੇ ਬੱਲਾ ਘੁਮਾਇਆ, 21 ਰਨਸ ਬਣਾ ਕੇ ਆਊਟ ਹੋਏ ਨੇ। ਤੁਹਾਨੂੰ ਪਤਾ ਜਦੋਂ ਦਾ ਉਹਨਾਂ ਨੇ ਸੈਂਟਰਲ ਕੰਟਰੈਕਟ ਤੋਂ ਸਾਈਨ ਕਰਨ ਤੋਂ ਇਨਕਾਰ ਕੀਤਾ, ਉਸ ਤੋਂ ਬਾਅਦ ਉਹ ਸਟਰਗਲ ਕਰਦੇ ਪਏ ਨੇ ਤੇ T20 ਕ੍ਰਿਕਟ ਵਿੱਚ ਵੀ ਉਹਨਾਂ ਦੇ ਦਰਵਾਜ਼ੇ ਫਿਲਹਾਲ ਬੰਦ ਨੇ। ਕਾਮਰਾਨ ਗੁਲਾਮ ਕੋਲੋਂ ਉਮੀਦ ਸੀ ਪਿਛਲੇ ਮੈਚਸ ਵਿੱਚ ਤੇ ਉਹ ਚੱਲ ਗਏ ਸੀ, ਲੇਕਿਨ ਕੱਲ ਉਹ 10 ਰਨਸ ਬਣਾ ਕੇ ਆਊਟ ਹੋਏ ਨੇ। ਫਿਰ ਡੈਰਲ ਮਿਚਲ ਦੀ ਇੱਥੇ ਤਾਰੀਫ ਬਣਦੀ, ਉਹਨਾਂ ਨੇ ਜਿਸ ਅੰਦਾਜ਼ ਨਾਲ ਸ਼ਾਟਾਂ ਖੇਡੀਆਂ, ਬੜੇ ਜ਼ਬਰਦਸਤ ਬੈਟਰ ਨੇ। ਤੁਹਾਨੂੰ ਪਤਾ ਇੰਡੀਆ ਦੇ ਖਿਲਾਫ 2-1 ਤੋਂ ਸੀਰੀਜ਼ ਜਿਤਵਾਈ ਸੀ ਇਹਨਾਂ ਨੇ ਨਿਊਜ਼ੀਲੈਂਡ ਨੂੰ। ਨਾਲ ਫਿਰ ਅਸੀਂ ਜ਼ਿਕਰ ਕਰੀਏ ਸੈਮ ਬਿਲਿੰਗਸ ਦਾ, ਉਹਨਾਂ ਨੇ ਵੀ 58 ਰਨਸ ਬਣਾਏ ਨੇ ਤੇ ਡੈਰਲ ਮਿਚਲ ਤੇ ਸੈਮ ਬਿਲਿੰਗਸ ਦੀ ਪਾਰਟਨਰਸ਼ਿਪ ਨੇ ਬੜਾ ਫਾਇਦਾ ਪਹੁੰਚਾਇਆ ਰਾਵਲਪਿੰਡੀਜ਼ ਨੂੰ। ਤੇ ਅਸੀਂ ਜੇ ਕਰਾਚੀ ਕਿੰਗਸ ਦੀ ਗੱਲ ਕਰੀਏ, ਤੁਹਾਨੂੰ ਪਤਾ ਫਿਰ ਡੇਵਿਡ ਵਾਰਨਰ ਜਦੋਂ ਚੱਲਦੇ ਨੇ ਉਹਨਾਂ ਨੂੰ ਰੋਕਣਾ ਨਾਮੁਮਕਿਨ ਹੋ ਜਾਂਦਾ ਹੈ। ਉਹਨਾਂ ਨੇ 50 ਰਨਸ ਕੱਲ ਜ਼ਬਰਦਸਤ ਅੰਦਾਜ਼ ਨਾਲ ਬਣਾਏ ਨੇ। ਇਸ ਦੇ ਇਲਾਵਾ ਅਸੀਂ ਗੱਲ ਕਰੀਏ ਆਜ਼ਮ ਖਾਨ ਦੀ, ਤੁਹਾਨੂੰ ਪਤਾ ਹੈ ਕਿ ਜਦੋਂ ਵੀ ਪਾਕਿਸਤਾਨ ਵੱਲੋਂ ਉਹਨਾਂ ਨੂੰ ਮੌਕਾ ਲੱਭਿਆ ਉਹ ਪਰਫਾਰਮ ਨਹੀਂ ਕਰ ਸਕੇ ਤੇ ਕੱਲ ਉਹਨਾਂ ਨੇ ਫਿਰ ਵਾਹ ਸ਼ਾਟਾਂ ਖੇਡੀਆਂ ਨੇ ਤੇ 74 ਰਨਸ ਦੀ ਜ਼ਬਰਦਸਤ ਇਨਿੰਗਸ ਖੇਡੀ ਹੈ, ਜਿੰਦੇ ਵਿੱਚ 6 ਛੱਕੇ ਤੇ 6 ਚੌਕੇ ਸ਼ਾਮਿਲ ਨੇ। ਆਜ਼ਮ ਖਾਨ ਦੀ ਫਿਟਨੈਸ ਬਾਰੇ ਹਮੇਸ਼ਾ ਹੀ ਇੱਕ ਸਵਾਲੀਆ ਨਿਸ਼ਾਨ ਰਿਹਾ। ਅਫਗਾਨਿਸਤਾਨ ਦੇ ਖਿਲਾਫ ਵੀ ਉਹਨਾਂ ਨੂੰ ਖਿਡਾਇਆ ਗਿਆ ਸੀ 3 ਮੈਚਾਂ ਵਿੱਚ, ਲੇਕਿਨ ਉਹ ਮੁਸਲਸਲ ਨਾਕਾਮ ਰਹੇ। ਬਹਰਹਾਲ ਜਿਹੜੀ ਬਾਲ ਤੇ ਛੱਕਾ ਮਾਰਿਆ ਅਬਾਸ ਅਫਰੀਦੀ ਨੇ, ਮੈਚ ਹੀ ਖਤਮ ਕਰਤਾ। ਤੇ ਅਬਾਸ ਅਫਰੀਦੀ ਬਾਰੇ ਅਸੀਂ ਹਮੇਸ਼ਾ ਇੱਕ ਗੱਲ ਕੀਤੀ ਕਿ ਇਸ ਨੌਜਵਾਨ ਨੂੰ ਟੀਮ ਵਿੱਚ ਹੋਣਾ ਚਾਹੀਦਾ, ਭਾਵੇਂ ਤੁਸੀਂ ਬੋਲਿੰਗ ਕਰਵਾਓ ਜਾਂ ਬੈਟਿੰਗ। ਪ੍ਰੋਪਰ ਇੱਕ ਆਲਰਾਊਂਡਰ ਨੇ। ਨਾਲ ਇਰਫਾਨ ਨਿਆਜ਼ੀ ਬਾਰੇ ਵੀ ਅਸੀਂ ਇਹੀ ਗੱਲ ਕਰਦੇ ਰਹੇ, ਲੇਕਿਨ ਕਦੀ ਅਸੀਂ ਇਹਨਾਂ ਨੂੰ ਕਤਰ ਭੇਜ ਦਿੰਦੇ, ਕਦੀ ਅਸੀਂ ਇਹਨਾਂ ਨੂੰ ਹਾਂਗਕਾਂਗ ਸਿਕਸਸ ਵਿੱਚ ਕੈਪਟਨ ਬਣਾ ਕੇ ਭੇਜ ਦਿੰਦੇ। ਬਹਰਹਾਲ ਇਹਦੇ ਉੱਤੇ ਗੱਲ ਕਰਦੇ ਹਾਂ। ਸਾਡੇ ਨਾਲ ਮੌਜੂਦ ਨੇ ਯੂਸਫ ਅੰਜਮ ਸਾਹਿਬ। ਯੂਸਫ ਸਾਹਿਬ, ਵੱਧ ਜੀ ਨੂੰ ਪਹਿਲਾਂ ਤਾਂ ਇਹ ਦੱਸੋ, ਰਾਵਲਪਿੰਡੀਜ਼ ਨੇ ਇੰਨਾ ਵੱਡਾ ਟਾਰਗੇਟ ਸੈੱਟ ਕਰਕੇ ਵੀ ਇਹਨੂੰ ਸੇਵ ਨਹੀਂ ਕਰ ਸਕੇ। ਫਿਰ ਜਿਸ ਅੰਦਾਜ਼ ਨਾਲ ਬੈਟਿੰਗ ਕੀਤੀ ਹੈ ਕੱਲ ਕਰਾਚੀ ਕਿੰਗਸ ਨੇ, ਡੇਵਿਡ ਵਾਰਨਰ ਨੇ, ਕੀ ਕਹੋਗੇ? ਜੀ ਮੁਫਾਦ ਜੀ, ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਕਿ ਕਪਤਾਨੀ ਦੇ ਵੀ ਮਸਲੇ ਦਿਖਾਈ ਦਿੰਦੇ ਨੇ ਤੇ ਉਹਦੇ ਨਾਲ ਜਿਹੜੀ ਇਹਨਾਂ ਦੀ ਫੀਲਡਿੰਗ ਦਾ ਮਿਆਰ ਹੈਗਾ ਉਸ 'ਤੇ ਕਾਫੀ ਸਵਾਲੀਆ ਨਿਸ਼ਾਨ ਆ ਰਿਹਾ ਹੈਗਾ। ਤੇ ਜਿਸ ਤਰ੍ਹਾਂ ਕਿ ਰਿਜ਼ਵਾਨ ਯਕੀਨੀ ਤੌਰ 'ਤੇ ਇੱਕ ਉਹਨਾਂ ਨੂੰ ਅੱਛੇ ਕਪਤਾਨਾਂ ਦੀ ਫਹਿਰਿਸਤ ਵਿੱਚ ਰੱਖਿਆ ਜਾਂਦਾ ਹੈਗਾ, ਲੇਕਿਨ ਅਜੇ ਤੱਕ ਉਹ ਆਪਣਾ PSL ਵਿੱਚ ਬਤੌਰ ਕਪਤਾਨ ਵੀ ਇੰਨੀ ਅੱਛੀ ਪਰਫਾਰਮੈਂਸ ਨਹੀਂ ਦੇ ਪਾਏ ਤੇ ਬਤੌਰ ਬੈਟਰ ਵੀ। ਤੇ ਇਹ ਉਹਨਾਂ ਦੇ ਆਉਣ ਵਾਲੇ ਫਿਊਚਰ 'ਤੇ ਵੀ ਯਕੀਨੀ ਤੌਰ 'ਤੇ ਇੱਕ ਸਵਾਲੀਆ ਨਿਸ਼ਾਨ ਹੈਗਾ ਕਿ ਜਦੋਂ ਸਾਰੇ ਕਹਿ ਰਹੇ ਨੇ ਕਿ ਉਹਨਾਂ ਨੂੰ T20 ਸਕੁਆਡ ਦਾ ਵੀ ਹਿੱਸਾ ਹੋਣਾ ਚਾਹੀਦਾ ਸੀ। ਤੇ PSL ਹੈ ਮੇਰਾ ਖਿਆਲ ਤੇ ਜਿਹੜਾ ਮੁਹੰਮਦ ਰਿਜ਼ਵਾਨ ਦੇ ਫਿਊਚਰ ਦਾ ਵੀ ਤਅਯਨ ਕਰੇਗਾ ਕਿ ਕਿਆ ਉਹਨਾਂ ਦਾ ਕਮਬੈਕ ਹੋ ਸਕਦਾ T20 ਜਾਂ ਫਿਰ ਉਹਨਾਂ ਨੂੰ T20 ਫਾਰਮੈਟ ਨੂੰ ਖੈਰਬਾਦ ਕਹਿ ਦੇਣਾ ਚਾਹੀਦਾ ਹੈਗਾ। ਇਹ ਜਿਹੜਾ PSL ਦੇ ਮੈਚਸ ਹੈ ਨੇ, ਹਜੇ ਤੱਕ ਤਾਂ ਉਹਨਾਂ ਦੀ ਜਿਹੜੀ ਪਰਫਾਰਮੈਂਸ ਹੈਗੀ ਆ ਉਹ ਬਿਲਕੁਲ ਵੀ ਤਸੱਲੀ ਬਖਸ਼ ਨਹੀਂ ਕਹਿ ਸਕਦੇ ਤੁਸੀਂ। ਬਤੌਰ ਕਪਤਾਨ ਉਹ ਮਾਯੂਸ ਹੀ ਕੀਤਾ ਅਜੇ ਤੱਕ ਉਹਨਾਂ ਨੇ। ਤੇ ਡੈਰਲ ਮਿਚਲ ਦੇ ਯਕੀਨੀ ਤੌਰ 'ਤੇ ਬੜੀ ਅੱਛੀ ਉਹਨਾਂ ਨੇ ਇਨਿੰਗਸ ਖੇਲੀ, 65 ਰਨਸ ਉਹਨਾਂ ਨੇ ਬਣਾਏ ਨੇ। ਤੇ ਕਰਾਚੀ ਕਿੰਗ ਨੇ ਮੇਰੇ ਖਿਆਲ 'ਚ ਜ਼ਿਆਦਾ ਅੱਛੀ ਪਲੈਨਿੰਗ ਕੀਤੀ ਹੈ। ਇੱਕ ਤਾਂ ਉਹਨਾਂ ਨੂੰ ਐਡਵਾਂਟੇਜ ਹਾਸਲ ਹੋਇਆ ਸੀ ਡਿਊ ਫੈਕਟਰ ਦਾ ਬਾਅਦ 'ਚ ਬੈਟਿੰਗ ਕਰਨ ਦੀ ਵਜ੍ਹਾ ਤੋਂ। ਤੇ ਸਭ ਤੋਂ ਵੱਡੀ ਜਿਹੜਾ ਹੈ ਸੀ ਉਹਨਾਂ ਨੂੰ ਹੈਲਪ ਆਊਟ ਕੀਤਾ ਹੈਗਾ ਪਿੰਡੀਜ਼ ਦੇ ਫੀਲਡਰਸ ਨੇ। ਤੁਹਾਨੂੰ ਪਤਾ ਕਿ ਉਹਨਾਂ ਦੇ ਸਿਰਫ ਆਜ਼ਮ ਖਾਨ ਦੀ 2 ਤੋਂ 3 ਜਿਹੜੇ ਕੈਚਸ ਹੈ ਨੇ ਉਹ ਡਰਾਪ ਹੋਏ ਸਨ। ਤੇ ਜਾਰੇ ਮਿਜ਼ਾਜ, ਤੁਹਾਨੂੰ ਪਤਾ ਆਜ਼ਮ ਖਾਨ ਨੂੰ ਹਮੇਸ਼ਾ ਮੌਕੇ ਦੀ ਤਲਾਸ਼ ਹੁੰਦੀ ਹੈਗੀ ਆ ਤੇ ਇੱਦਾਂ ਦੇ ਬੱਲੇਬਾਜ਼ ਨੂੰ ਜਦੋਂ 2 ਤੋਂ 3 ਤੁਸੀਂ ਕੈਚਸ ਉਹਨਾਂ ਡਰਾਪ ਕਰ ਦਿਓਗੇ ਤਾਂ ਉਹਨਾਂ ਨੂੰ ਮੌਕੇ ਦਿਓਗੇ ਤਾਂ ਫਿਰ ਮੇਰੇ ਖਿਆਲ 'ਚ ਕਿਸੇ ਵੀ ਬੌਲਰ ਵਾਸਤੇ, ਕਿਸੇ ਵੀ ਕਪਤਾਨ ਵਾਸਤੇ ਜਿਹੜੀ ਹੈ ਉਹ ਬਕਾ ਦੀ ਜੰਗ ਲੜਨਾ ਬੜਾ ਮੁਸ਼ਕਿਲ ਹੋ ਜਾਂਦਾ ਹੈਗਾ। ਤੇ ਯਕੀਨੀ ਤੌਰ 'ਤੇ ਅੱਛੀ ਇਨਿੰਗਸ ਉਹਨਾਂ ਨੇ ਖੇਲੀ ਹੈਗੀ ਆ। ਉਹਦੇ ਨਾਲ ਵਾਰਨਰ ਨੇ ਇੱਕ ਬਿਹਤਰੀਨ ਕਪਤਾਨ ਤੇ ਨਾਲ ਆਪਣਾ ਬੈਟਰ ਦਾ ਉਹਨਾਂ ਨੇ ਜਿਸ ਤਰ੍ਹਾਂ ਪਰਫਾਰਮੈਂਸ ਦਿੱਤੀ ਹੈਗੀ ਆ ਉਹ ਮੈਂ ਕਹਿੰਦਾ ਆਊਟ ਕਲਾਸ ਹੈਗੀ ਆ। ਤੇ ਸਾਡੇ ਇਹ ਜਿੰਨੇ ਵੀ ਇਸ ਵੇਲੇ ਟੀਮ ਦਾ ਹਿੱਸਾ ਨੇ, ਸੀਨੀਅਰ ਨੇ, ਜੂਨੀਅਰ ਨੇ, ਇਹ ਗੈਰ ਮੁਲਕੀ ਖਿਲਾੜੀ ਉਹਨਾਂ ਲਈ ਰੋਲ ਮਾਡਲ ਨੇ। ਸਾਨੂੰ ਉਹਨਾਂ ਤੋਂ ਸਿੱਖਣਾ ਚਾਹੀਦਾ ਕਿ ਕਿਸ ਤਰ੍ਹਾਂ ਆਪਣੀ ਇਨਿੰਗਸ ਨੂੰ ਬਿਲਡਅਪ ਕਰਦੇ ਨੇ, ਕਿਸ ਕਿਸਮ ਦੀ ਸਿਚੁਏਸ਼ਨ 'ਚ ਕਿਸ ਤਰ੍ਹਾਂ ਦੀ ਉਹ ਪਲੈਨਿੰਗ ਕਰਦੇ ਨੇ। ਅਗਰ ਬੈਟਿੰਗ ਦੇਖੀ ਜਾਏ ਤਾਂ ਬੈਟਿੰਗ 'ਚੋਂ ਕਿਸ ਤਰ੍ਹਾਂ ਲੈ ਕੇ ਚੱਲਦੇ ਨੇ, ਇਨਿੰਗਸ ਨੂੰ ਬਿਲਡਅਪ ਕਰਦੇ ਨੇ। ਅਗਰ ਬੋਲਿੰਗ 'ਚ ਦੇਖਿਆ ਜਾਏ ਤਾਂ ਉਹਨਾਂ ਨੂੰ ਫਾਲੋ ਕਰਨ ਦੀ ਲੋੜ ਹੈਗੀ ਆ। ਤੇ ਨਾਲ ਸਾਨੂੰ ਇਹ ਵੀ ਵੇਖਣਾ ਚਾਹੀਦਾ ਕਿ ਅਸੀਂ ਉਹਨਾਂ ਕੋਲ ਕਪਤਾਨੀ ਵੀ ਸਿੱਖੀਏ। ਤੇ ਮੇਰਾ ਖਿਆਲ ਹੈ ਕਿ ਕੱਲ੍ਹ ਦੇ ਮੈਚ ਵਿੱਚ ਜਿੱਥੋਂ ਕਰਾਚੀ ਕਿੰਗ ਦੀ ਅੱਛੀ ਬੈਟਿੰਗ ਕਹਿ ਸਕਦੇ ਹੈਗੇ ਆ, ਤਾਂ ਉਹਦੇ ਨਾਲ ਸਭ ਤੋਂ ਜ਼ਿਆਦਾ ਜਿਹੜਾ ਆਪਣਾ ਇੱਕ ਤਾਂ ਕਪਤਾਨੀ ਦੇ ਕੁਝ ਫੈਸਲੇ ਐਸੇ ਸਨ, ਫੀਲਡ ਪਲੇਸਿੰਗ, ਬੋਲਰ ਦਾ ਇੰਤਖਾਬ ਤੇ ਮੁਹੰਮਦ ਰਿਜ਼ਵਾਨ ਨੂੰ ਜ਼ਿਆਦਾ ਤਵੱਕੁਆ ਸਨ ਮੁਹੰਮਦ ਆਮਰ ਤੇ ਮੁਹੰਮਦ ਆਮਰ ਨੇ ਵੀ ਕਦਰੇ ਬਹੁਤ ਮਾਯੂਸ ਕੀਤਾ ਹੈਗਾ। ਨਾਲ ਉਹਨਾਂ ਦੀ ਜਿਹੜੀ ਫੀਲਡਿੰਗ ਦਾ ਮਿਆਰ ਸੀ ਬਹੁਤ ਹੀ ਪੂਅਰ ਹੈਗਾ ਸੀ।
ਬਿਲਕੁਲ ਜੀ, ਕਰਾਚੀ ਦੀ ਟੀਮ ਹਰ ਲਿਹਾਜ਼ ਨਾਲ ਸਾਨੂੰ ਮਜ਼ਬੂਤ ਨਜ਼ਰ ਆ ਰਹੀ ਹੈ। ਜਿਸ ਅੰਦਾਜ਼ ਨਾਲ ਔਰ ਫੀਲਡਿੰਗ ਦੇ ਸ਼ੋਬੇ ਵਿੱਚ ਆਪਣਾ ਕਮਾਲ ਦਿਖਾ ਰਹੀ ਹੈ ਤੇ ਮੁਲਤਾਨ ਤੇ ਕਰਾਚੀ ਇਸ ਟਾਈਮ ਕਿਹਾ ਜਾ ਰਿਹਾ ਹੈ ਕਿ ਸਭ ਤੋਂ ਮਜ਼ਬੂਤ ਟੀਮਾਂ ਨੇ। ਇਹ PSL ਦੀ ਅਸੀਂ ਗੱਲਾਂ ਕਰਦੇ ਪਏ ਨੇ, ਜ਼ਰਾ ਫਖਰ ਜ਼ਮਾਨ ਬਾਰੇ ਗੱਲ ਕਰਦੇ ਹਾਂ। ਯੂਸਫ ਸਾਹਿਬ, ਕੱਲ ਇੱਕ ਫੈਸਲਾ ਹੋਇਆ ਜਿਹਦੇ ਵਿੱਚ ਫਖਰ ਜ਼ਮਾਨ ਨੇ ਜਿਹੜੀ ਅਪੀਲ ਦਾਇਰ ਕੀਤੀ ਸੀ ਉਹ ਵੀ ਮੁਸਤਰਦ ਕਰ ਦਿੱਤੀ ਗਈ ਹੈ ਤੇ ਬੜੇ ਨਾਰਾਜ਼ ਨਜ਼ਰ ਆ ਰਹੇ ਨੇ ਫਖਰ। ਤੁਹਾਨੂੰ ਪਤਾ ਇੱਕ ਬੇਦਾਗ ਮਾਜ਼ੀ ਰਿਹਾ ਤੇ ਉਹਨਾਂ ਕੋਲ ਹੁਣ ਬਰਦਾਸ਼ਤ ਨਹੀਂ ਹੋ ਰਿਹਾ ਜਿਹੜਾ ਇਲਜ਼ਾਮ ਲੱਗਿਆ। ਵੈਸੇ ਸਾਡਾ ਦਿਲ ਵੀ ਨਹੀਂ ਮੰਨਦਾ ਕਿਉਂਕਿ ਵੱਡੇ ਮੈਚ ਦਾ ਵੱਡਾ ਖਿਡਾਰੀ, ਉਹਨੇ ਹਮੇਸ਼ਾ ਪਾਕਿਸਤਾਨ ਲਈ ਪਰਫਾਰਮ ਕੀਤਾ ਤੇ ਹੁਣ ਇਹ ਬਾਲ ਟੈਂਪਰਿੰਗ ਤੋਂ ਹਟ ਕੇ ਈਗੋਜ਼ ਦੀ ਜੰਗ ਨਜ਼ਰ ਆ ਰਹੀ ਹੈ। ਕੀ ਕਹੋਗੇ, ਕੀ ਨਤੀਜਾ ਨਿਕਲੇਗਾ ਇਹਦਾ? ਜੀ ਮੁਫਾਦ ਜੀ, ਬਾਲ ਟੈਂਪਰਿੰਗ ਜਿਹੜਾ ਪਹਿਲੀ ਵਾਰੀ ਕੇਸ ਸਾਹਮਣੇ ਆਇਆ PSL ਦੇ ਵਿੱਚ, ਇਸ ਤੋਂ ਪਹਿਲੇ ਜਿੰਨੇ ਵੀ ਐਡੀਸ਼ਨ ਹੋਏ ਨੇ ਕੋਈ ਐਸਾ ਇਸ਼ੂ ਸਾਹਮਣੇ ਨਹੀਂ ਸੀ। ਬਹੁਤ ਹੀ ਅਫਸੋਸਨਾਕ ਵਾਕਿਆ ਅਸੀਂ ਨੂੰ ਕਹਿ ਸਕਦੇ ਸੀ ਕਿ ਇੱਕ ਬਹੁਤ ਹੀ ਜਿਨ੍ਹਾਂ ਦੇ ਬਾਰੇ ਬਹੁਤ ਇੱਕ ਅੱਛੇ ਨਾਮ ਉਹਨਾਂ ਦਾ ਹੈ, ਪਹਿਚਾਨ ਹੈ ਉਹਨਾਂ ਦਾ, ਇੱਕ ਲੋਕਾਂ ਦੇ ਜ਼ਿਹਨਾਂ 'ਚ ਬੜਾ ਅੱਛਾ ਮੁਸਬਤ ਉਹਨਾਂ ਦਾ ਇੱਕ ਇਮੇਜ ਹੈ, ਫਖਰ ਜ਼ਮਾਨ। ਤੇ ਕਰਾਚੀ ਕਿੰਗ ਦੇ ਖਿਲਾਫ ਮੈਚ ਵਿੱਚ ਜਿਹੜਾ ਵੀ ਇਨਸੀਡੈਂਟ ਹੋਇਆ ਉਹਨੂੰ ਜਿਹੜੇ ਮੈਚ ਰੈਫਰੀਜ਼ ਨੇ ਉਹਨਾਂ ਨੇ ਉਸ 'ਤੇ ਆਪਣਾ ਡਿਸੀਜਨ ਕੀਤਾ ਹੈਗਾ। ਤੇ ਮੇਰੇ ਖਿਆਲ 'ਚ ਜਿਹੜੇ ਅੰਪਾਇਰਸ ਨੇ ਉਹਨਾਂ ਨੇ ਬੜਾ ਹੀ ਯਾਨੀ ਕਿ ਇੱਕ ਕਹਿ ਸਕਦੇ ਹੋ ਕਿ ਸਖਤ ਆਪਣਾ ਇੱਕ ਡਿਸੀਜਨ ਲਿਆ, ਕਿਉਂਕਿ ਨਾਰਮਲੀ ਅਸੀਂ ਦੇਖਿਆ ਕਿ ਜਿਹੜੀਆਂ ਲੀਗਸ ਹੁੰਦੀਆਂ ਨੇ ਜਾਂ ਜਿਹੜੇ ਡੋਮੈਸਟਿਕ ਇਵੈਂਟਸ ਹੈ ਨੇ ਉਹਨਾਂ 'ਚ ਇਸ ਕਿਸਮ ਦੀ ਚੀਜ਼ਾਂ ਛੋਟੀਆਂ ਮੋਟੀਆਂ ਚੱਲ ਰਹੀਆਂ ਹੁੰਦੀਆਂ ਨੇ। ਹੁਣ ਕਿਉਂਕਿ ਇਹਦਾ ਜਿਹੜੇ ਸ਼ਵਾਹਿਦ ਨੇ ਉਹਦੀ ਵਜ੍ਹਾ ਤੋਂ ਉਹਨਾਂ ਨੂੰ ਜਿਹੜਾ 2 ਮੈਚਾਂ ਦੀ ਪਾਬੰਦੀ ਲਗਾਈ ਗਈ ਹੈਗੀ ਆ ਤੇ ਉਹ ਸ਼ਵਾਹਿਦ ਦੇਣ 'ਚ ਤੇ ਬਾਕੀ ਚੀਜ਼ਾਂ ਕਰਨ ਵਿੱਚ ਜਿਹੜਾ TV ਅੰਪਾਇਰ ਸਨ ਆਸਫ ਯਕੂਬ, ਉਸ ਤੋਂ ਬਾਅਦ ਫੀਲਡ ਅੰਪਾਇਰ ਫੈਸਲ ਅਫਰੀਦੀ, ਫੋਰਥ ਅੰਪਾਇਰ ਤਾਰਿਕ ਰਸ਼ੀਦ ਤੇ ਸ਼ਾਹਿਦ ਸ਼ੈਕਤ ਜਿਹੜੇ ਹੈ ਨੇ ਉਹ ਨਾਲ ਉਹ ਉਸ ਗਰੁੱਪ ਦਾ ਹਿੱਸਾ ਸਨ, ਜਿਹੜੇ 4 ਲੋਕ ਸਨ ਜਿਨ੍ਹਾਂ ਦੀ ਰਿਪੋਰਟ ਤੇ ਫਿਰ ਮੈਚ ਰੈਫਰੀ ਰੋਸ਼ਨ ਮਹਾਨਾਮਾ ਨੇ ਇਹ ਸਾਰਾ ਐਕਸ਼ਨ ਲਿਆ। ਉਹਨਾਂ ਨੇ ਲੈਵਲ 3 ਦਾ ਉਹਨਾਂ 'ਤੇ ਚਾਰਜ ਲਾਇਆ ਤੇ 2 ਸਮਾਤਾਂ ਹੋਈਆਂ ਜਿਨ੍ਹਾਂ 'ਚ ਫਖਰ ਜ਼ਮਾਨ ਨੇ ਬਿਲਕੁਲ ਇਹ ਚੀਜ਼ਾਂ ਨੂੰ ਐਡਮਿਟ ਨਹੀਂ ਕੀਤਾ। ਉਹਨਾਂ ਨੇ ਕਿਹਾ ਕਿ ਜਿਹੜੇ ਇਲਜ਼ਾਮਾਤ ਲਗਾਏ ਗਏ ਨੇ ਮੈਂ ਉਹਨਾਂ ਨੂੰ ਬਿਲਕੁਲ ਤਸਲੀਮ ਨਹੀਂ ਕਰਦਾ। ਤੇ ਇਹ ਕਿਉਂਕਿ ਸ਼ਵਾਹਿਦ ਦੀ ਬਿਨਾਂ 'ਤੇ ਯਕੀਨੀ ਤੌਰ 'ਤੇ ਮੈਚ ਰੈਫਰੀ ਨੇ ਡਿਸੀਜਨ ਲਿਆ ਹੋਣਾ, ਜੋ ਸਾਨੂੰ TV 'ਤੇ ਵੀ ਨਜ਼ਰ ਆਇਆ ਕਿ ਬਾਲ ਉਹਨਾਂ ਦੇ ਹੱਥ 'ਚ ਹੈ ਸੀ। ਤੇ ਬਾਕੀ ਤਾਂ ਜ਼ਾਹਰ ਅਸੀਂ ਟੈਕਨੀਕਲ ਚੀਜ਼ਾਂ 'ਤੇ ਜ਼ਿਆਦਾ ਗੱਲ ਨਹੀਂ ਕਰ ਸਕਦੇ, ਲੇਕਿਨ ਅਸੀਂ ਸਿਰਫ ਇਹ ਕਹਿ ਸਕਦੇ ਹਾਂ ਕਿ ਮੈਚ ਰੈਫਰੀ ਨੇ ਜਿਹੜੇ ਕਵਾਨੀਨ ਸਨ PSL ਵਿੱਚ ਪਲੇਇੰਗ ਕੰਡੀਸ਼ਨ ਦੇ, ਉਹਨਾਂ ਦੇ ਤਹਿਤ ਉਹਨਾਂ ਨੇ ਉਹਨਾਂ ਨੂੰ ਆਪਣੀ 2 ਮੈਚਾਂ ਦੀ ਪਾਬੰਦੀ ਲਗਾਈ ਸੀ। ਇਸ ਕਾਨੂੰਨ ਦੇ ਤਹਿਤ ਅਗਰ ਕੋਈ ਬੰਦਾ ਪਹਿਲੀ ਵਾਰੀ ਇਸ ਜੁਰਮ ਦਾ ਇਰਤਕਾਬ ਕਰੇਗਾ ਤਾਂ ਉਹਨੂੰ ਜ਼ਿਆਦਾ ਤੋਂ ਜ਼ਿਆਦਾ 2 ਮੈਚਾਂ ਲਈ ਬੈਨ ਕੀਤਾ ਜਾ ਸਕਦਾ ਤੇ ਘੱਟ ਤੋਂ ਘੱਟ 1 ਮੈਚਾਂ ਦਾ ਬੈਨ ਸੀ। ਤੇ ਰੋਸ਼ਨ ਮਹਾਨਾਮਾ ਕਿਉਂਕਿ 2 ਦਫਾ ਉਹਨਾਂ ਦੀ ਸਮਾਅਤ ਕੀਤੀ, ਉਹਨਾਂ ਨੇ ਫਖਰ ਜ਼ਮਾਨ ਨੂੰ ਬੁਲਾਇਆ, ਫਖਰ ਜ਼ਮਾਨ ਨੇ ਦੋਨੋਂ ਵਾਰੀ ਇਨਕਾਰ ਕੀਤਾ ਤੇ ਫਿਰ ਮੈਚ ਰੈਫਰੀ ਉਸੇ ਵੱਲ ਜਾਂਦਾ ਕਿ ਜਦੋਂ ਜ਼ਿਆਦਾ ਮੈਕਸਿਮਮ ਸਜ਼ਾ ਉਹ ਦਿੱਤੀ ਜਾਵੇ, ਕਿਉਂਕਿ ਸ਼ਵਾਹਿਦ ਅਗਰ ਮੌਜੂਦ ਸਨ ਤਾਂ ਫਿਰ ਉਹ ਇਲਜ਼ਾਮਾਤ ਤੋਂ ਇਨਕਾਰ ਕਰਨਾ ਕੁਝ ਸਮਝ ਤੋਂ ਬਾਹਲਾ ਸੀ। ਉਸ ਤੋਂ ਬਾਅਦ ਜਿਹੜੀ ਟੈਕਨੀਕਲ ਕਮੇਟੀ ਸੀ PSL ਦੀ, ਉਹਨੇ ਸਾਰੀ ਚੀਜ਼ਾਂ ਦੇਖੀਆਂ, ਉਹਦੇ 'ਚ ਫਖਰ ਜ਼ਮਾਨ ਵੀ ਦੁਬਾਰਾ ਪੇਸ਼ ਹੋਏ ਸਨ ਤੇ ਉਸ ਤੋਂ ਇਲਾਵਾ ਮੈਚ ਰੈਫਰੀ ਤੇ ਅੰਪਾਇਰਸ ਦੀ ਵੀ ਰਿਪੋਰਟ ਨੂੰ ਡਿਸਕਸ ਕੀਤਾ ਗਿਆ ਸੀ। TV ਸ਼ਵਾਹਿਦ ਵੀ ਦੇਖੇ ਗਏ ਸਨ। ਉਹਨਾਂ ਨੇ ਜਿਹੜਾ ਫੈਸਲਾ ਉਹਨੂੰ ਬਰਕਰਾਰ ਰੱਖਿਆ। ਉਹਨਾਂ ਨੇ ਜਿਹੜੀ ਅਪੀਲ ਸੀ ਉਹ ਰਿਜੈਕਟ ਕੀਤੀ ਫਖਰ ਜ਼ਮਾਨ ਦੀ। ਤੇ ਬੜਾ ਸੈਡ ਮੂਵਮੈਂਟ ਨੇ ਲਾਹੌਰ ਕਲੰਦਰ ਵਾਸਤੇ, ਲਾਹੌਰ ਕਲੰਦਰ ਦੇ ਫੈਨਸ ਵਾਸਤੇ, ਫਖਰ ਜ਼ਮਾਨ ਵਾਸਤੇ ਕਿ ਉਹ ਜਿਹੜੇ ਹੁਣ 2 ਮੈਚ ਨੇ 3 ਤਾਰੀਖ ਨੂੰ ਤੇ ਉਸ ਤੋਂ ਬਾਅਦ 9 ਤਾਰੀਖ ਨੂੰ ਇਹਨਾਂ ਦਾ ਮੈਚ ਹੈਗਾ, ਉਹਦੇ 'ਚ ਉਹ ਲਾਹੌਰ ਕਲੰਦਰ ਦੀ ਨੁਮਾਇੰਦਗੀ ਨਹੀਂ ਕਰਨਗੇ। ਬੜਾ ਧੱਕਾ ਹੋਏਗਾ ਮੈਂ ਸਮਝਦਾ ਲਾਹੌਰ ਕਲੰਦਰ ਵਾਸਤੇ ਕਿ ਲਾਹੌਰ ਕਲੰਦਰ ਨੂੰ ਯਾਨੀ ਕਿ ਇੱਕ ਮੈਚ ਹਾਰਨ ਤੋਂ ਬਾਅਦ ਉਹਨਾਂ ਦੀ ਬਿਲਕੁਲ ਬਹੁਤ ਹੀ ਅਹਿਮੀਅਤ ਅਖਤਿਆਰ ਕਰ ਗਏ ਨੇ ਆਉਣ ਵਾਲੇ ਮੈਚਸ। ਤੇ ਅਸੀਂ ਉਮੀਦ ਕਰ ਸਕਦੇ ਹਾਂ ਕਿ ਜਿਹੜੀ ਸਜ਼ਾ ਹੋਈ ਹੈ ਫਖਰ ਜ਼ਮਾਨ ਨੂੰ, ਫਖਰ ਜ਼ਮਾਨ ਵੀ ਇਸ ਤੋਂ ਚੀਜ਼ਾਂ ਸਿੱਖਣਗੇ ਤੇ PSL ਦੇ ਜਿਹੜੇ ਬਾਕੀ ਖਿਡਾਰੀ ਨੇ ਉਹ ਵੀ ਚੀਜ਼ਾਂ ਮੋਨੀਟਰ ਕਰਨਗੇ ਕਿ ਅਸੀਂ ਇਸ ਕਿਸਮ ਦੀ ਕੋਈ ਹਰਕਤ ਨਹੀਂ ਕਰਨੀ ਜਿੰਦੀ ਵਜ੍ਹਾ ਤੋਂ ਅਸੀਂ ਅੰਪਾਇਰ ਦੀ ਨਜ਼ਰਾਂ 'ਚ ਆਈਏ ਤੇ ਸਾਨੂੰ ਇਸ ਕਿਸਮ ਦੀ ਪਾਬੰਦੀ ਦਾ ਸਾਹਮਣਾ ਕਰਨਾ ਪਵੇ। ਅਸੀਂ ਤਾਂ ਹਮੇਸ਼ਾ ਹੀ ਜ਼ੋਰ ਦਿੱਤਾ ਕਿ ਜਿਹੜਾ ਕ੍ਰਿਕਟ ਹੈਗਾ ਉਹਨੂੰ ਉਹਦੀ ਅਸਲ ਸਪਿਰਿਟ ਦੇ ਮੁਤਾਬਕ ਖੇਲਿਆ ਜਾਵੇ। ਇਹਦੇ 'ਚ ਇਮਾਨਦਾਰੀ ਤੇ ਸ਼ਫਾਫੀਅਤ ਦਾ ਜਿਹੜਾ ਮਿਆਰ ਹੈਗਾ ਉਹ ਮੁਕੱਦਮ ਹੋਣਾ ਚਾਹੀਦਾ ਹੈਗਾ। ਯੂਸਫ ਸਾਹਿਬ, ਇਹ ਦੱਸੋ ਜਿਹੜੇ PSL ਜਦੋਂ ਦਾ ਸ਼ੁਰੂ ਹੋਇਆ ਸੀਜ਼ਨ 11, ਮੈਂ ਵੈਸੇ ਕਦੀ ਇਵੇਂ ਦੇ ਮਾਮਲਾਤ ਵੇਖੇ ਨਹੀਂ ਜਿਵੇਂ ਕੱਟੇ ਖੁੱਲ੍ਹਦੇ ਪਏ ਨੇ, ਕਿਸੇ ਉੱਤੇ ਫਾਈਨ ਹੋ ਰਿਹਾ, ਕਿਸੇ ਦੇ ਉੱਤੇ 2 ਮੈਚ ਦੀ ਪਾਬੰਦੀ ਲੱਗਦੀ ਪਈ ਹੈ। ਚੰਗਾ ਨਾ ਹੁੰਦਾ ਕਿ ਖੁਸ਼ ਅਸਲੂਬੀ ਨਾਲ ਸਾਰੇ ਮਾਮਲਾਤ ਹੱਲ ਹੋ ਜਾਂਦੇ ਬਜਾਏ ਸੋਸ਼ਲ ਮੀਡੀਆ ਉੱਤੇ ਚੀਜ਼ਾਂ ਆਉਂਦੀਆਂ? ਜੀ ਮੁਫਾਦ ਜੀ, ਬਿਲਕੁਲ ਕਹਿ ਸਕਦੇ ਹੋ ਕਿ PSL ਜਿਹੜੀ ਹੈ ਉਹ ਤਨਾਜ਼ਾਤ ਤੋਂ ਭਰਪੂਰ PSL ਅਸੀਂ ਨੂੰ ਕਹਿ ਸਕਦੇ ਹੈਗੇ। ਇੰਨੇ ਤਨਾਜ਼ਾਤ ਕਦੇ ਵੀ ਨਹੀਂ ਵੇਖੇ ਅਸੀਂ। ਤੇ ਅਗਰ ਤੁਸੀਂ ਡੇ 1 ਤੋਂ ਸ਼ੁਰੂ ਕਰੋ ਕਿ 6 ਮੈਚਾਂ ਤੇ 6 ਵੈਨਿਊ ਤੇ ਮੈਚਸ ਹੋਣੇ ਸਨ, ਉੱਥੇ ਮੈਚ ਨਹੀਂ ਹੋ ਪਾਏ, ਸਾਨੂੰ ਰਿਸਟ੍ਰਿਕਟ ਕਰਨਾ ਪਿਆ, ਜੋ ਵੀ ਸੂਰਤ ਹਾਲ ਹੈ ਸੀ। ਉਸ ਤੋਂ ਬਾਅਦ 2 ਵੈਨਿਊਜ਼ ਤੇ
22 ਮੈਚ ਹੁਣ ਮਿਲੇ ਨੇ ਲਾਹੌਰ ਤੇ ਕਰਾਚੀ ਨੂੰ। ਤੇ ਉਸ ਤੋਂ ਬਾਅਦ ਜਦੋਂ ਪਹਿਲਾ ਦਿਨ ਹੋਇਆ ਤਾਂ ਜਿਹੜਾ ਲਾਹੌਰ ਕਲੰਦਰ ਤੇ ਹੈਦਰਾਬਾਦ ਕਿੰਗਸਮੈਨ ਦੇ ਦਰਮਿਆਨ ਮੈਚ ਸੀ, ਉਹਦੇ 'ਚ ਅਸੀਂ ਦੇਖਿਆ ਕਿ ਹੈਦਰਾਬਾਦ ਦੀ ਜਿਹੜੀ ਕਿੱਟ ਸੀ ਉਹ ਤਨਾਜ਼ੇ ਦਾ ਸਬਬ ਬਣ ਗਈ। ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਉਸ 'ਤੇ ਗੱਲਬਾਤ ਕੀਤੀ ਗਈ, ਤਨਕੀਦ ਕੀਤੀ ਗਈ। ਸਾਡੇ ਹਮਸਾਏ ਮੁਲਕ ਵਿੱਚ ਵੀ ਮਜ਼ਾਕ ਉਡਾਇਆ ਗਿਆ ਕਿ ਉਹ ਜਿਹੜੀ ਉਹਦਾ ਰੰਗ ਸੀ ਉਹ ਉਤਰ ਰਿਹਾ ਹੈਗਾ ਸੀ ਬਾਲ, ਜਦੋਂ ਉਹਦੇ 'ਤੇ ਉਹ ਰਗੜਦੇ ਸਨ ਤੇ ਉਹ ਪਿੰਕ ਬਾਲ ਬਣ ਜਾਂਦੀ ਸੀ, ਸਫੈਦ ਬਾਲ। ਇਹ ਹੈਦਰਾਬਾਦ ਕਿੰਗਸ ਵਾਸਤੇ ਵੀ ਚੀਜ਼ਾਂ ਵੇਖਣੀਆਂ ਚਾਹੀਦੀਆਂ ਨੇ ਕਿ ਇਸ ਕਿਸਮ ਦੀ ਇਨਕੀ ਚੀਜ਼ਾਂ ਨਾ ਕਰਨ ਜਿੰਨੀ ਵਜ੍ਹਾ ਤੋਂ ਜੱਗ ਹੰਸਾਈ ਹੋਵੇ। ਉਸ ਤੋਂ ਬਾਅਦ ਤੁਹਾਨੂੰ ਪਤਾ ਕਿ ਆਪਣਾ ਬਾਲ ਟੈਂਪਰਿੰਗ ਦਾ ਵਾਕਿਆ ਹੋ ਗਿਆ। ਫਿਰ ਜਿਹੜੇ ਲਾਹੌਰ ਕਲੰਦਰ ਵੱਲੋਂ ਕੋਈ ਸਿਕਿਉਰਿਟੀ ਪ੍ਰੋਟੋਕੋਲ ਸਨ ਕਿ ਸਿਕੰਦਰ ਰਜ਼ਾ ਦੇ ਕਮਰੇ 'ਚ 4 ਆਦਮੀ ਚਲੇ ਗਏ ਸਨ, ਉਹਨਾਂ ਦੇ ਜਾਣਨ ਵਾਲੇ ਦੋਸਤ ਜਿਹੜੇ ਹੈ ਸਨ। ਤੇ ਉਸ 'ਤੇ ਮਾਮਲਾ ਚੀਜ਼ਾਂ ਹੋਈਆਂ, ਹਾਈਲਾਈਟ ਹੋਈਆਂ ਮੀਡੀਆ 'ਚ ਵੀ, ਸੋਸ਼ਲ ਮੀਡੀਆ 'ਤੇ, ਹਮਸਾਇਆ ਮੁਲਕ 'ਚ ਵੀ। ਸਾਨੂੰ ਲੀਗ ਨੂੰ ਤਨਕੀਦ ਦਾ ਨਿਸ਼ਾਨਾ ਬਣਾਇਆ ਗਿਆ। ਉਸ ਤੋਂ ਬਾਅਦ ਫਿਰ ਐਡਮਿਟ ਕੀਤਾ ਲਾਹੌਰ ਕਲੰਦਰ ਨੇ ਕਿ ਸਿਕਿਉਰਿਟੀ ਬ੍ਰੀਚਸ ਹੋਈਆਂ ਨੇ ਅਤੇ ਅਸੀਂ ਅੰਦਰ ਤੋਂ ਮੁਹਤਾਤ ਰਵਾਂਗੇ। ਉਹਨਾਂ ਨੇ ਉਸ ਜ਼ੁਮਰੇ 'ਚ 10 ਲੱਖ ਰੁਪਏ ਫਾਈਨ ਵੀ ਕੀਤਾ ਸ਼ਾਹੀਨ ਸ਼ਾਹ ਅਫਰੀਦੀ ਨੂੰ। ਅਤੇ ਉਸ ਤੋਂ ਬਾਅਦ ਕਰਾਚੀ ਕਿੰਗਸ ਦਾ ਯਾਨੀ ਕਿ ਜਿਹੜੇ ਹੈ ਸਨ ਆਪਣਾ ਹਸਨ ਅਲੀ ਫਾਸਟ ਬਾਲਰ, ਉਹਨਾਂ ਨੂੰ ਰੈਪਰੀਮਾਈਡ ਕੀਤਾ ਗਿਆ। ਉਹਨਾਂ ਨੇ ਇੱਕ ਬੈਟਰ ਨੂੰ ਆਊਟ ਕਰਨ ਤੋਂ ਬਾਅਦ ਨਾਜ਼ੇਬਾ ਇਸ਼ਾਰਾ ਕੀਤਾ ਸੀ ਬਾਹਰ ਜਾਣ ਵਾਸਤੇ। ਇਹ ਚੀਜ਼ਾਂ ਸਾਹਮਣੇ ਆਈਆਂ ਨੇ ਅਤੇ ਮੇਰੇ ਖਿਆਲ 'ਚ ਸਭ ਤੋਂ ਵੱਡਾ ਜਿਹੜੀ ਹੈ ਸੀ ਉਹ ਅਸੀਂ ਬਾਲ ਟੈਂਪਰਿੰਗ ਕਹਿ ਸਕਦੇ ਹੈਗੇ ਹਾਂ ਕਿ ਜਿਹੜਾ ਤਨਾਜ਼ਾ ਸੀ ਜਿਹਨੇ ਪੂਰੀ ਦੁਨੀਆ 'ਚ ਆਪਣਾ ਉਹਦੀ ਮੀਡੀਆ 'ਚ ਉਹਨੂੰ ਜਗ੍ਹਾ ਮਿਲੀ। ਲੋਕਾਂ ਨੇ ਮੁਖਤਲਿਫ ਉਹਨੂੰ ਨਾਮ ਦਿੱਤੇ, ਖਿਲਾੜੀਆਂ 'ਤੇ ਵੀ ਤਨਕੀਦ ਹੋਈ, PSL ਮੁੰਤਜ਼ਮੀਨ 'ਤੇ ਵੀ ਤਨਕੀਦ ਹੋਈ, ਪਾਕਿਸਤਾਨ ਕ੍ਰਿਕਟ ਬੋਰਡ 'ਤੇ ਵੀ ਤਨਕੀਦ ਕੀਤੀ ਗਈ ਕਿ ਇਸ ਕਿਸਮ ਦੀ ਇੱਥੇ ਕ੍ਰਿਕਟ ਹੁੰਦੀ ਆ। ਤੁਹਾਨੂੰ ਪਤਾ ਕਿ ਅਸੀਂ ਜਦੋਂ ਵੀ ਆਪਣਾ ਕੰਪੈਰੀਜ਼ਨ ਕਰਦੇ ਹਾਂ IPL ਅਤੇ PSL, ਤਾਂ ਅਸੀਂ ਤਾਂ ਆਪਣੀ ਜਿਹੜੀ PSL ਕਿ ਉਹਨੂੰ IPL ਤੋਂ ਉੱਪਰ ਰੱਖਦੇ ਹੈਗੇ ਆ। ਲੇਕਿਨ ਇਹ ਜਿਹੜੇ ਤਨਾਜ਼ਾਤ ਨੇ ਇਹਨਾਂ ਨਾਲ ਥੋੜ੍ਹੀ ਜਿਹੀ ਇੱਕ ਬਦਮਜ਼ਗੀ ਪੈਦਾ ਹੋਈ ਹੈਗੀ ਆ। ਇਹ ਚੀਜ਼ਾਂ ਨਹੀਂ ਹੋਣੀ ਚਾਹੀਦੀਆਂ ਨੇ ਅਤੇ ਮੈਂ ਸਮਝਦਾ ਕਿ ਪਾਕਿਸਤਾਨ ਕ੍ਰਿਕਟ ਬੋਰਡ ਵੀ ਇਹ ਚੀਜ਼ਾਂ ਤੋਂ ਸਿੱਖੇਗਾ, PSL ਦੀਆਂ ਟੀਮਾਂ ਵੀ ਸਿੱਖਣਗੀਆਂ ਅਤੇ ਆਪਣੇ ਰਵੱਈਏ, ਆਪਣੇ ਮਾਮਲਾਤ ਮਜ਼ੀਦ ਬਿਹਤਰ ਕਰਨਗੇ। ਕਿਉਂਕਿ ਗੇਮ ਆਫ ਜੈਂਟਲਮੈਨ ਕ੍ਰਿਕਟ, ਉਹਦੇ ਤਨਾਜ਼ਾਤ ਤਾਂ ਬਿਲਕੁਲ ਹੀ ਉਹ ਹਜ਼ਮ ਨਹੀਂ ਹੁੰਦੇ ਕਿਸੇ ਨੂੰ ਵੀ। ਅਤੇ ਅਸੀਂ ਉਮੀਦ ਕਰਦੇ ਹਾਂ ਕਿ ਹੁਣ ਜਿਹੜੇ ਅੱਗੇ ਆਉਣ ਵਾਲੇ ਮੈਚਿਸ ਆਏ ਨੇ ਕਿਸੇ ਤਨਾਜ਼ਾਤ, ਕਿਸੇ ਨਵੇਂ ਇਸ਼ੂ ਤੋਂ ਪਾਕ ਹੋਣਗੇ ਅਤੇ ਸਾਨੂੰ ਇੱਕ ਅੱਛੀ ਅਤੇ ਜ਼ਬਰਦਸਤ ਕ੍ਰਿਕਟ ਵੇਖਣ ਨੂੰ ਮਿਲੇਗੀ। ਇਹਦੇ ਯਕੀਨੀ ਤੌਰ 'ਤੇ ਅਸੀਂ PSL ਵਿੱਚ ਅੱਛੀ ਕੁਛ ਮੈਚਿਸ ਐਸੇ ਮਿਲੇ ਨੇ ਜਿਹੜੇ ਕਿ ਮੈਚਿਸ ਆਫ ਦੀ PSL ਕਹਿ ਜਾ ਸਕਦੇ ਹੈਗੇ ਨੇ। ਅਤੇ ਨਵੀਆਂ ਟੀਮਾਂ ਆਈਆਂ ਨੇ, ਨਵੇਂ ਕੈਪਟਨ ਨੇ, ਨਵੇਂ ਓਨਰਸ ਨੇ, ਬਹੁਤ ਕੁਛ ਹੋ ਰਿਹਾ ਹੈਗਾ। ਅਤੇ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੀ ਹੁਣ PSL ਹੈਗੀ ਹੈ ਤਨਾਜ਼ਾਤ ਇਹਦੇ 'ਚ ਨਹੀਂ ਹੋਣਗੇ ਬਲਕਿ ਸਾਨੂੰ ਕਾਂਟੇਦਾਰ ਮੈਚਿਸ ਵੇਖਣ ਨੂੰ ਮਿਲਣਗੇ।